ਲਓ ਜੀ ਪੰਜਾਬੀ ਬੈਸਟ ਫਾਰ ਐਵਰ ਵੇਖਣ ਵਾਲੇ ਭੈਣ ਤੇ ਭਰਾਓ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੇ ਆਮਣੇ ਸਾਹਮਣੇ ਆ। ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ ਸਤ ਬਿਸਮਿਲ੍ਲਾ। ਇਸ ਵੇਲੇ ਮੈਂ ਖਲੋਤਾ ਜੀ ਆਪਣੇ ਪਿੱਪਲ ਵਾਲੇ ਡੇਰੇ ਦੇ ਉੱਤੇ ਤੇ ਮੇਰੀ ਤਿਆਰੀ ਸੀਗੀ ਘਰ ਨੂੰ ਜਾਣ ਦੀ। ਸਵੇਰ ਸਵੇਰ ਮੈਂ ਪਹਿਲੇ ਇੱਥੇ ਆਇਆ ਆਪਣੇ ਡੇਰੇ ਦੇ ਵਿੱਚ ਤੇ ਅੱਜ ਇਰਾਦਾ ਸੀਗਾ ਵੀ ਅੱਜ ਜਿਹੜਾ ਨਾ ਮਿਰਚਾਂ ਤੜਾਈਏ, ਵੀ ਆਖਰੀ ਵਾਰੀ ਜਿਹੜੀ ਆ ਮਿਰਚਾਂ ਤੜਾ ਕੇ ਤੇ ਇਹਨੂੰ ਸਲਾਮ ਕਰੀਏ। ਤੇ ਲੇਬਰ ਆਈ ਸੀਗੀ ਜੀ ਥੋੜੀ, ਤੇ ਗਰਮੀ ਵੀ ਬੜੀ ਸੀ। ਹਵਾ ਤਾਂ ਹੁਣ ਥੋੜੀ ਥੋੜੀ ਚੱਲਦੀ ਪਈ ਸੀਗੀ, ਉਹ ਵੀ ਹੁਣ ਬੰਦ ਹੋ ਗਈ। ਆ ਪਹਿਲੇ ਥੋੜੀ ਦੇਰ ਪਹਿਲਾਂ ਚੱਲ ਰਹੀ ਸੀਗੀ। ਤੇ ਮੈਂ ਮਿਰਚਾਂ ਦਾ ਹਿਸਾਬ ਕਿਤਾਬ ਕੋਈ ਲਾਇਆ, ਉਹ ਪਿੱਛੇ ਪਈਆਂ ਤੁਹਾਨੂੰ ਵੀ ਨਜ਼ਰ ਆ ਰਹੀਆਂ ਹੋਣੀਆਂ ਕੈਮਰੇ ਦੇ ਵਿੱਚ, ਵੀ ਮਿਰਚਾਂ ਹੁਣ ਜਿਹੜੀਆਂ ਨਾ ਲਾਲ ਹੋਣ ਪਾਸੇ ਟੁਰ ਗਈਆਂ ਹੋਈਆਂ। 5-6 ਦਿਨ ਹੋ ਗਏ ਮੈਂ ਲੇਬਰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਆ, ਪਰ ਜਿਹੜਾ ਨਾ ਇਹ ਲੱਭੇ ਨਹੀਂ। ਗਰਮੀ ਬੜੀ ਆ, ਮੱਕੀਆਂ ਦੀ ਜਿਹੜੀ ਤੁੜਾਈ ਆ ਸ਼ੁਰੂ ਹੋ ਗਈ ਹੋਈ ਆ। ਮੱਕੀਆਂ ਦੀ ਜਿਹੜੀ ਮਜ਼ਦੂਰੀ ਆ ਉਹ ਬਹੁਤ ਜ਼ਿਆਦਾ ਹੈਗੀ ਆ, 20,000 ਰੁਪਈਆ। ਤੇ ਉਹਦੇ ਵਿੱਚ ਪੈਸੇ ਜੀ ਜ਼ਿਆਦਾ ਬਣਦੇ ਆ, ਤੇ ਫਿਰ ਇੱਧਰ ਨੂੰ ਘੱਟ ਲੋਕ ਹੀ ਜਿਹੜਾ ਨਾ ਆਉਂਦੇ ਆ। ਤੇ ਜਦੋਂ ਮੈਂ ਘੰਟਾ ਕੁ ਤੜਾਈਆਂ ਮਿਰਚਾਂ, ਫਿਰ ਜਦੋਂ ਇੱਕ ਤੋੜਾ ਹੋਇਆ ਉਹਦੇ ਚੋਂ ਹਿਸਾਬ ਕਿਤਾਬ ਲਾ ਕੇ ਦੇਖਿਆ, ਤੇ ਉਸ ਹਿਸਾਬ ਦੇ ਨਾਲ ਜਿਹੜਾ ਜੇ ਲਾਲ ਇੱਕ ਸਾਈਡ ਤੇ ਕੱਢੀਏ ਤੇ ਹਰੀਆਂ ਇੱਕ ਸਾਈਡ ਤੇ ਕੱਢੀਏ ਨਾ, ਤੇ ਮਜ਼ਦੂਰੀ ਵੀ ਪੂਰੀ ਨਹੀਂ ਹੁੰਦੀ ਹੈਗੀ। ਤੇ ਮੈਂ ਸੋਚਿਆ ਵੀ ਫਿਰ ਐਵੇਂ ਹਰੀਆਂ ਮੰਡੀ ਭੇਜ ਕੇ ਜਾਇਆ ਕੀ ਕਰਨੀ ਆ, ਜੋ ਕੁਝ ਵੀ ਵਟਾਂਗੇ ਉਹ ਲਾਲ ਕਰ ਲੈਂਦੇ ਆ ਸਾਰੀ। ਫਿਰ ਇੱਕੋ ਵਾਰੀ ਜੋ ਹੋਇਆ ਮੁਕੱਦਰ ਦੇ ਵਿੱਚ ਮਾਲਕ ਨੇ ਜਿੰਨਾ ਕੁ ਲਿਖਿਆ ਹੋਇਆ ਉਹ ਆਪਾਂ ਨੂੰ ਵੀ ਲੱਭ ਜੂਗਾ। ਤੇ ਹਰੀ ਮਿਰਚਾਂ ਦੇ ਤਿੰਨ ਕੁ ਛਾਪਰ, ਤੇ ਇੱਕ ਛਾਪਰ ਜਿਹੜਾ ਹੈਗਾ ਉਹ ਸੀਗਾ ਆਪਣਾ ਲਾਲ ਮਿਰਚਾਂ ਦਾ, ਉਹ ਵੱਡਾ ਆ। ਤੇ ਆਪਾਂ ਇੱਕ ਨਾਲ ਤਜਰਬਾ ਵੀ ਕਰਾਂਗੇ। ਉਂਝ ਤਾਂ 3 ਛਾਪਰ ਮੰਡੀ ਵੀ ਘਲਾ ਸਕਦੇ ਆ ਆਪਾਂ, ਪਰ ਕੋਸ਼ਿਸ਼ ਇਹ ਕਰਨੀ ਆ ਅੱਜ ਵੀ ਮਿਰਚਾਂ ਮੈਂ ਇੱਕ ਵਾਰੀ ਇੱਕ ਤਜਰਬਾ ਕਰਕੇ ਦੇਖਣਾ ਵੀ ਇੱਥੋਂ ਜਾਂਦੇ ਹੋਏ ਨਾ ਦੁਕਾਨ ਤੇ ਕਿਸੇ ਦੁਕਾਨਦਾਰ ਨੂੰ ਇਹ ਪੁੱਛਾਂਗੇ ਤੇ ਦੇਖਦੇ ਆ ਵੀ ਉਹ ਆਪਣੇ ਕੋਲੋਂ ਮਿਰਚਾਂ ਲੈਂਦਾ ਕਿ ਨਹੀਂ ਲੈਂਦਾ। ਤੇ ਕੈਮਰਾ ਅੱਜ ਵੀ ਮੈਂ ਜੀ ਅੱਜ ਮੋਟਰਸਾਈਕਲ ਦੇ ਉੱਤੇ ਫਿੱਟ ਕੀਤਾ ਹੋਇਆ, ਸਾਈਕਲ ਤੇ ਨਹੀਂ। ਅੱਜ ਮੈਂ ਮੋਟਰਸਾਈਕਲ ਦੇ ਹੈਂਡਲ ਦੇ ਉੱਤੇ ਕੈਮਰਾ ਫਿੱਟ ਕੀਤਾ, ਤੇ ਜੋ ਕੁਝ ਵੀ ਅੱਜ ਦੀ ਦਿਹਾੜ ਦੇ ਵਿੱਚ ਕੀਤਾ ਕਰਾਇਆ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ। ਤੇ ਕਰਦੇ ਆਂ ਅੱਜ ਦਾ ਆਪਣਾ ਵਲੌਗ ਸ਼ੁਰੂ, ਤੇ ਜੁੜੇ ਰਹੋ ਮੇਰੇ ਨਾਲ, ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਚਲਾਓ ਚੱਲੀਏ। ਲਓ ਜੀ ਡੇਰੇ ਨੂੰ ਆਪਾਂ ਕਰਕੇ ਚੱਲੇ ਆਂ ਬਾਏ ਬਾਏ। ਆਦਰ ਜਿਹੜੀ ਫਸਲ ਸੀਗੀ ਆਪਣੀ ਤਿਲਾਂ ਦੀ ਫਸਲ ਆ, ਤਿਲ ਵੀ ਅਲਹਮਦੁਲਿਲਾ ਆਪਣੇ ਠੀਕ ਆ। ਇਹ ਮੱਕੀ ਹੈ ਜੀ, ਮੱਕੀਆਂ ਹੁਣ ਪੱਕ ਕੇ ਬਿਲਕੁਲ ਤਿਆਰ ਹੋ ਗਈਆਂ ਹੋਈਆਂ। ਇੱਧਰ ਕੱਪੀ ਪਈ ਆ, ਤੇ ਇੱਧਰ ਆ ਹਲੇ ਤਿਆਰੀ ਜੀ ਹੈ ਬਸ। ਆ ਕੱਚਾ ਰਾਹ ਆ ਜਿਹੜਾ ਆਪਣੇ ਡੇਰੇ ਨੂੰ ਆਂਦਾ, ਇਹ ਤਾਂ ਤੁਸੀਂ ਬੜੀ ਵਾਰੀ ਪਹਿਲੇ ਵੀ ਜਿਹੜਾ ਵੇਖਿਆ ਹੋਣਾ। ਤਿੰਨ ਚਾਰ ਦਿਨਾਂ ਤੋਂ ਗਰਮੀ ਜਿਹੜੀ ਹੈ ਜੀ ਉਹ ਬੜੀ ਸ਼ਿੱਦਤ ਦੇ ਨਾਲ ਪੈ ਰਹੀ ਆ। ਆ ਵੀ ਕੋਈ ਟਰਾਲੀ ਆ ਰਹੀ ਹੈ। ਇਹ ਮੱਕੀ ਲੋਡ ਕਰਨ ਚੱਲੇ। ਆ ਦੇਖੋ ਜੇ ਮੇਰਾ ਕੈਮਰਾ ਦਿਖਾ ਸਕੇ ਨਾ, ਆ ਮੱਕੀ ਸਾਰੀ ਹੈ ਦੇਖੋ ਤੁਸੀਂ ਵੀ। ਇਹ ਛਿੱਲੇ ਪਿਆ, ਕੰਮ ਬੜੇ ਅਰੂਜ ਤੇ ਆ। ਲੇਬਰਾਂ ਇਸ ਵਾਸਤੇ 20,000 ਰੁਪਈਆ ਕਿੱਲੇ ਦਾ ਜੀ ਮਜ਼ਦੂਰੀ ਆ। ਬਹੁਤ ਮਜ਼ਦੂਰੀ ਆ ਜੀ, ਬਹੁਤ ਮਜ਼ਦੂਰੀ ਆ। ਅੱਗੇ ਮੰਡੀਆਂ ਦੇ ਰੇਟ ਉਸ ਹਿਸਾਬ ਨਾਲ ਹੈ ਨਹੀਂ, ਪਰ ਪਿੱਛੇ ਮਜ਼ਦੂਰੀ ਬਹੁਤ ਜ਼ਿਆਦਾ ਹੈਗੀ ਹੈ। ਇਸੇ ਵਾਸਤੇ ਤਾਂ ਸਾਡਾ ਜਿਹੜਾ ਜ਼ਿਮੀਂਦਾਰ ਆ ਉਹ ਜਨਾਬ ਪਿਸਿਆ ਹੋਇਆ।
ਲਓ ਜੀ ਮਿੱਤਰੋ, ਆ ਹੈਗਾ ਆ ਸਾਡਾ ਸਾਹੀਵਾਲ ਮੇਨ ਰੋਡ, ਜਿਹੜਾ ਫੈਸਲਾਬਾਦ ਤੋਂ ਨਵੇਂ ਪੁਲ ਵਾਲਾ ਰੋਡ ਆ, ਇਹ ਉਹ ਰੋਡ ਆ। ਤੇ ਕੈਮਰਾ ਜਿਹੜਾ ਹਿਲ ਰਿਹਾ ਹੋਣਾ, ਕਿਉਂਕਿ ਮੋਟਰਸਾਈਕਲ ਤੇ ਇਹਦੇ ਵਾਸਤੇ ਮੈਂ ਮਾਜ਼ਰਤ ਖਾਂ ਹੋਊਗਾ ਜ਼ਰੂਰ ਤੁਹਾਡੇ ਕੋਲੋਂ। ਵੀ ਉਹਦੀ ਵਜ੍ਹਾ ਇਹ ਹੈਗੀ ਆ ਵੀ ਇਹ ਜਿਹੜੀ ਗਿੰਬਲ ਆ ਜਿਹੜੀ ਆ ਮੈਂ ਮੋਟਰਸਾਈਕਲ ਦੇ ਉੱਤੇ ਲਾਈ ਹੋਈ ਆ, ਇਹ ਥੋੜੀ ਜਿਹੀ ਹਿਲਦੀ ਹੋਣੀ ਆ, ਉਹਦੀ ਵਜ੍ਹਾ ਮੇਰਾ ਜਗਾੜ ਆ। ਤੇ ਦੂਜਾ ਇਹ ਆ ਵੀ ਜਿਹੜਾ ਜਦੋਂ ਮੈਂ ਉਹ ਕੈਮਰਾ ਲਾਉਂਗਾ ਨਾ ਇੱਥੇ, ਉਹਦੇ ਵਿੱਚ ਇੱਕ ਆਪਸ਼ਨ ਹੁੰਦਾ ਸਟੈਬਲਾਈਜੇਸ਼ਨ ਦਾ, ਉਹ ਫਿਰ ਕੈਮਰਾ ਮਾੜਾ ਮੋਟਾ ਹਿੱਲੀ ਵੀ ਜਾਵੇ ਨਾ ਤੇ ਉਹਨੂੰ ਕਵਰ ਕਰ ਜਾਂਦਾ ਆ। ਤੇ ਇਹ ਥੋੜਾ ਜਿਹਾ ਹਿਲ ਰਿਹਾ ਹੋਣਾ, ਹੁਣ ਵੀਡੀਓ ਬਣੂਗੀ ਤਾਂ ਫਿਰ ਮੈਂ ਦੇਖੂੰਗਾ ਵੀ ਇਹ ਕਿੰਨਾ ਹਿਲ ਰਿਹਾ। ਤੇ ਬਾਕੀ ਅੱਜ ਆਪਾਂ ਮਿਰਚਾਂ ਮੰਡੀ ਦੀ ਬਜਾਏ ਪਹਿਲਾਂ ਦੁਕਾਨ ਦੇ ਉੱਤੇ ਲੈ ਕੇ ਜਾਵਾਂਗੇ, ਦੇਖਦੇ ਆਂ ਵੀ ਦੁਕਾਨਦਾਰ ਕੀ ਕਹਿੰਦੇ ਆ। ਉਂਝ ਤਾਂ ਵੈਸੇ ਗੱਲ ਤਾਂ ਇਹ ਹੈਗੀ ਆ ਵੀ ਅਗਰ ਕੋਈ ਸੌਦਾ ਕੋਈ ਵੀ ਬੰਦਾ ਕਿਧਰੇ ਵੀ ਜਦੋਂ ਆਪ ਵੇਚਣ ਜਾਂਦਾ ਉਹਦੀ ਕਦਰ ਨਹੀਂ ਹੁੰਦੀ ਹੈ, ਤੇ ਜਦੋਂ ਕੋਈ ਮਾਲ ਕਿਸੇ ਕੋਲੋਂ ਖਰੀਦਣ ਆਵੇ ਫਿਰ ਉਹ ਕਦਰ ਨਾਲ ਵਿਕਦਾ। ਤੇ ਇਹ ਵੀ ਆਪਾਂ ਹੁਣ ਜਾ ਕੇ ਦੇਖਦੇ ਆਂ ਜੀ। ਗਰਮੀ ਬੜੀ ਆ ਜੀ, ਤੇ ਤੁਸੀਂ ਆ ਦੇਖ ਰਹੇ ਹੋਣੇ ਆ ਕੀ ਆ ਸਾਫੇ ਤੇ ਐਨਕਾਂ। ਇਹ ਰੋਡ ਦੇ ਉੱਤੇ ਜਿਹੜੀ ਛੋਟੀ ਛੋਟੀ ਬੰਦੇ ਦੁਕਾਨ ਨਾ ਬਣਾਉਂਦੇ ਆ ਰੋਜ਼ੀ ਕਮਾਉਣ ਵਾਸਤੇ, ਇਹ ਉਹ ਆ ਜੀ। ਵੀ ਗਰਮੀ ਦੇ ਵਿੱਚ ਜੇ ਕਿਸੇ ਨੂੰ ਐਨਕ ਚਾਹੀਦੀ ਹੋਵੇ ਤਾਂ ਐਨਕ ਵੀ ਲੈ ਸਕਦਾ, ਤੇ ਜੇ ਕੋਈ ਸਾਫਾ ਲੈਣਾ ਹੋਵੇ ਸਿਰ ਤੇ ਲੈਣ ਵਾਸਤੇ ਉਹ ਵੀ ਲੈ ਸਕਦਾ। ਫਿਰ ਆ ਅੱਗੇ ਜਿਹੜਾ ਇੱਕ ਪੁਆਇੰਟ ਆ ਰਿਹਾ ਵੀ ਇਹ ਦੇਖੋ ਤੁਸੀਂ, ਇਹ ਸਰਦਾਈ ਵਾਲਾ ਪੁਆਇੰਟ ਹੈ ਜਿਹੜਾ ਨਾ, ਇਹ ਲੋਕ ਆਪਣੀ ਰੋਜ਼ੀ ਕਮਾਉਣ ਆਉਂਦੇ ਆ ਬੜੀ ਦੂਰੋਂ, ਡੇਰਾ ਗਾਜ਼ੀ ਖਾਨ ਤੋਂ। ਇਹ ਤਾਂ ਕਿਸੇ ਵੇਲੇ ਜੀ ਬਲਾਗ ਪੂਰਾ ਜਿਹੜਾ ਆ ਬਣਾਵਾਂਗੇ। ਰਾਣਾ ਅਸਲਮ ਖਾਨ ਵਕਾਰ ਸਾਹਿਬ ਨੇ ਵੀ ਕਈ ਵਾਰੀ ਕਿਹਾ, ਪਰ ਗਰਮੀ ਹੁਣ ਇੰਨੀ ਆ ਵੀ ਕੱਲ ਵਲਾਗ ਨਹੀਂ ਬਣ ਸਕਿਆ। ਹਾਂਜੀ, ਗੱਲ ਇਹ ਹੈਗਾ ਵੀ ਰਾਤੀ ਮੈਂ ਲਾਈਵ ਥੋੜੀ ਦੇਰ ਵਾਸਤੇ ਆਪਣੇ ਜਿਹੜੇ ਸਾਡੇ ਮਿੱਤਰ ਆ ਉਹਨਾਂ ਨਾਲ ਗੱਲਬਾਤ ਕੀਤੀ, ਬੜਾ ਸਵਾਦ ਆਇਆ। ਤੇ ਇਨਸ਼ਾਅੱਲਾ ਕੋਸ਼ਿਸ਼ ਕਰਕੇ ਦੂਜੇ ਤੀਜੇ ਦਿਨ ਜਿਹੜਾ ਨਾ ਜੀ ਰਾਤ ਦੇ ਵੇਲੇ ਲਾਈਵ ਜ਼ਰੂਰ ਆਇਆ ਕਰਾਂਗੇ, ਤੁਹਾਡੇ ਨਾਲ ਗੱਪਸ਼ਪ ਲਾਇਆ ਕਰਾਂਗੇ। ਲਓ ਜੀ, ਅੱਗੇ ਆ ਗਿਆ ਹੁਣ ਆਪਣਾ ਮੇਨ ਚੌਕ ਰਹਿਮਤ ਸ਼ਾਹ। ਇੱਥੋਂ ਹੁਣ ਆਪਾਂ 2-3 ਦੁਕਾਨਾਂ ਤੋਂ ਇਹ ਪੁੱਛਾਂਗੇ ਵੀ ਜੇ ਕਿਸੇ ਨੇ ਮਿਰਚਾਂ ਲੈਣੀਆਂ, ਨਹੀਂ ਤੇ ਫਿਰ ਸ਼ਾਮੀ ਪਹਿਲਾਂ ਆਪਾਂ ਇੱਧਰ ਪੁੱਛਾਂਗੇ, ਪਹਿਲੇ ਆਪਾਂ ਇੱਧਰ ਪੁੱਛਦੇ ਹਾਂ। अस्सलाम वालेकुम, ਕੀ ਹਾਲ ਚਾਲ ਆ? ਮਿਰਚਾਂ ਤਾਂ ਨਹੀਂ ਲੈਣੀਆਂ ਹੈ? ਅੱਛਾ, ਅੱਜ ਵੈਸੇ ਰੇਟ ਕੀ ਰਿਹਾ ਮੰਡੀ 'ਚ? ਅੱਛਾ 400, ਉਹ ਤਾਂ ਫਿਰ ਦੂਸਰੀ ਹੋਣੀ ਨਾ, नेचर। सही है। ਲਓ ਜੀ, ਇੱਕ ਦੁਕਾਨ ਉਧਰ ਵੀ ਹੈਗੀ ਆ ਪਰ ਉਹਨਾਂ ਕੋਲ ਵੀ ਮਿਰਚਾਂ ਬਹੁਤ ਪਈਆਂ, ਇਸ ਵਾਸਤੇ ਆਪਾਂ ਸ਼ਾਮ ਨੂੰ ਮੰਡੀ ਭੇਜ ਦਾਂਗੇ। ਕਿਉਂਕਿ ਅੱਗੇ ਮੈਂ ਜਿਹੜੀ ਗੱਲ ਕੀਤੀ ਆ ਵੀ ਸੌਦਾ ਕਦਰ ਨਾਲ ਉੱਥੇ ਵਿਕਦਾ ਜਿੱਥੇ ਕੋਈ ਲੈਣ ਆ ਜਾਵੇ। ਬਰਫ਼ ਲੈ ਲਈਏ ਜੀ, जरा जल्दी दे दी, गर्मी बड़ी है। हाँ, ਆ ਫਰੂਟ ਦੀ ਰੇੜੀਆਂ ਜੀ ਸਾਡੇ ਪਿੰਡ ਹੈ, ਚੌਕ ਰਹਿਮਤ ਸ਼ਾਹ ਦੇ ਵਿੱਚ।
100 ਰੁਪਏ ਕਿਲੋ ਅੰਬ ਆ ਜੀ। ਤੇ ਜਦੋਂ ਲੈਣ ਜਾਣਾ ਨਾ ਇਹਨਾਂ ਨੇ 100 ਰੁਪਏ ਕਿਲੋ ਉਹ ਦੱਸਣਾ ਆ ਜਿਹੜਾ ਉਹ ਨਿੱਕਾ ਜਿਹਾ ਪਿਆ ਹੈ। ਉਹ ਜਿਹੜਾ ਦੂਜਾ ਇਹਨਾਂ ਨੇ ਕਹਿਣਾ ਉਹ ਵੀ ਪੁੱਛ ਕੇ ਦਿਖਾਉਂਦੇ ਆ ਤੁਹਾਨੂੰ। ਹਾਂਜੀ ਲੈ ਲੈ ਲੈ। ਤੁਸੀਂ ਇਹ ਦੇਖੋ ਵੀ ਇਹ ਟਰੱਕ ਜਿਹੜਾ ਆ ਵੀ ਧੂਆਂ ਕਿੰਨਾ ਛੱਡਦਾ ਹੈ। ਇਹ ਰੋਡ ਆ ਜੀ ਜਿਹੜਾ ਆਪਣੇ ਘਰੇ ਨੂੰ ਜਾਂਦਾ। ਹੁਣ ਇਹ ਤਾਂਦਲਿਆਂ ਵਾਲਾ ਮੇਨ ਰੋਡ ਹੈਗਾ। ਆਪਾਂ ਇੱਥੇ ਇੱਕ ਹੋਰ ਦੁਕਾਨ ਤੋਂ ਤੁਹਾਨੂੰ ਪੁੱਛ ਕੇ ਦਿਖਾਉਂਦੇ ਆ ਜੀ ਵੀ ਇੱਥੇ ਇਹ ਬੰਦਾ ਕੀ ਕਹਿੰਦਾ। अस्सलाम वालेकुम। हरी मिर्चा तो नहीं लेनिया? हाँ अच्छा चलो। हाँ पता नहीं ਹੁਣ ਤੁਹਾਨੂੰ ਪਤਾ ਹੋਣਾ ਤੁਸੀਂ ਲਿਆਂਦਾ ਅਸੀਂ ਕਿਉਂ ਜੀ। हैं ਉੱਥੇ ਤਾਂ ਮੁxtਲਿਫ ਲੱਗਦਾ 200 ਤੋਂ ਲੈ ਕੇ 300 ਤੱਕ 190 ਤੋਂ ਲੈ ਕੇ 180। ਚਲੋ ਠੀਕ ਲਓ ਜੀ। ਜਿਹੜੀ ਮੈਂ ਗੱਲ ਕੀਤੀ ਸੀ ਨਾ ਤੁਹਾਡੇ ਨਾਲ ਗੱਲ ਬਿਲਕੁਲ ਉਦਾਂ ਹੀ ਆ ਕਿਉਂਕਿ ਇਹ ਮੈਨੂੰ ਪਹਿਲਾਂ ਪਤਾ। ਵੈਸੇ ਵੀ ਚਲੋ ਇਦਾਂ ਹੁੰਦਾ ਵੀ ਵੈਸੇ ਵੀ ਉਹਨਾਂ ਨੇ ਸਵੇਰ ਨੂੰ ਲਈ ਹੋਈ ਹੁੰਦੀਆਂ ਮਿਰਚਾਂ ਮੰਡੀ ਤੋਂ ਲੈ ਆਏ ਹੋਏ ਆ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ। ਉਹ ਗੱਲ ਵੀ ਉਹਨਾਂ ਦੀ ਠੀਕ ਆ ਪਰ ਦੂਜਾ ਜਿਹੜੀ ਗੱਲ ਆ ਮੇਰੀ ਉਹ ਵੀ ਗਲਤ ਨਹੀਂ ਹੋ ਸਕਦੀ ਹੈ। ਉਹਦੇ 'ਚ ਵੀ ਕਿਧਰੇ ਨਾ ਕਿਧਰੇ ਸੱਚਾਈ ਥੋੜੀ ਹੋਊਗੀ ਕਿ ਜਦੋਂ ਤੁਸੀਂ ਸੌਦਾ ਕਿਸੇ ਨੂੰ ਵੇਚਣ ਜਾਓਗੇ ਉਹਦੀ ਕਦਰ ਨਹੀਂ ਹੁੰਦੀ। ਤੁਸੀਂ ਇਸ ਬਾਰੇ ਕੀ ਕਹਿੰਦੇ ਆ ਜ਼ਰੂਰ ਦੱਸਿਓ। ਲਓ ਜੀ ਹੁਣ ਆਪਾਂ ਮੁੜ ਜਾਾਂਗੇ ਆਪਣਾ ਜਿਹੜਾ ਸਾਡਾ ਮੇਨ ਬਾਜ਼ਾਰ ਹੈਗਾ ਆ ਜਿਹੜਾ ਕਿ ਆਪਣੇ ਘਰ ਹੱਲੇ ਨੂੰ ਜਾਂਦਾ। ਤੇ ਉਸ ਤੋਂ ਬਾਅਦ ਨਹਾਵਾਂ ਧੋਵਾਂਗੇ ਫੇਰ ਕਿਸੇ ਪਾਸੇ ਨੂੰ ਜਿੱਧਰ ਨੂੰ ਵੀ ਨਿਕਲੇ ਗਰਮੀ ਤੋਂ ਬਚ ਬਚਾ ਕੇ। ਤੇ ਉਹਦੀ ਵੀ ਤੁਹਾਡੇ ਨਾਲ ਜੀ ਸਾਂਝ ਜ਼ਰੂਰ ਕਰਾਂਗੇ। ਆ ਨਿਆਣੇ ਦੇਖੋ ਤੁਸੀਂ ਖੇਲਦੇ ਫਿਰ ਰਹੇ ਇੰਨੀ ਗਰਮੀ ਦੇ ਵਿੱਚ। ਕੁਛ ਅਮਾਉਂਟ ਹੈ ਜਿਹੜੇ ਪੂਰੇ ਕਰਨ ਵਾਲੇ ਆ ਉਹ ਕਰਕੇ ਫਿਰ ਬਾਈਕ ਵਾਲੀ ਜਿਹੜੀ ਵਲੌਗਿੰਗ ਆ ਬੜੀ ਜ਼ਬਰਦਸਤ ਹੋ ਜਾਊਗੀ। ਹਾਂਜੀ ਮਿੱਤਰੋ ਵੈਲਕਮ ਬੈਕ ਹੋ ਗਿਆ ਜੀ। ਆਪਾਂ ਜੀ ਦੁਪਹਿਰ ਕੱਟੀ ਆ ਘਰੇ ਤੇ ਉਸ ਤੋਂ ਬਾਅਦ ਉੱਠੇ ਆ ਨਾਤੇ ਧੋਤੇ ਆ। ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਸੀਗੀ ਵੀ ਗਰਮੀ ਜਿਹੜੀ ਅੱਜ ਬਹੁਤ ਜ਼ਿਆਦਾ ਸੀਗੀ ਤੇ ਰੂਹ ਨਹੀਂ ਕੀਤਾ ਘਰੋਂ ਨਿਕਲਣ ਨੂੰ। ਤੇ ਉਸ ਤੋਂ ਬਾਅਦ ਛੋਟਾ ਵੀਰ ਨਾਦਰ ਮੇਰਾ
ਉਹ ਚਲ ਗਿਆ ਡੇਰੇ ਨੂੰ, ਉਹ ਕਹਿੰਦਾ ਮੈਂ ਜਾਣਾ ਡੇਰੇ। ਮੈਂ ਕਿਹਾ ਚਲੋ ਠੀਕ ਆ। ਉਸ ਤੋਂ ਬਾਅਦ ਮੈਂ ਇੱਕ ਵਾਰੀ ਜਦੋਂ ਆਪਣੇ ਘਰੋਂ ਨਿਕਲ ਕੇ ਚੌਕ ਦੇ ਵਿਚਾਲੇ ਆਇਆ, ਮੈਂ ਸੋਚਿਆ ਵੀ ਅੱਜ ਚੱਲਦੇ ਹਾਂ ਗਰਾਊਂਡ ਨੂੰ, ਵੀ ਉੱਥੇ ਮੁੰਡਿਆਂ ਦੀ ਖੇਡਾਂ ਹੋ ਰਹੀਆਂ ਹੋਣੀਆਂ, ਖੇਡ ਰਹੇ ਹੋਣੇ ਆ। ਉਹ ਵੀ ਆਪਾਂ ਕਦੇ ਵੀ ਅੱਜ ਤੱਕ ਇੰਨਾ ਚਿਰ ਹੋ ਗਿਆ, ਹਾਲਾਂਕਿ ਸਭ ਤੋਂ ਪਹਿਲੇ ਦਿਖਾਉਣ ਵਾਲੀ ਉਹ ਗੱਲ ਸੀਗੀ ਤੇ ਉਹ ਆਪਾਂ ਦਿਖਾਈ ਨਹੀਂ ਹੈਗੀ। ਉਹ ਵੀ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ। ਫਿਰ ਮੈਂ ਸਲਾਹ ਬਣਾਈ, ਨਹੀਂ ਯਾਰ ਅੱਜ ਹਵੇਲੀ ਨੂੰ ਚੱਲਦੇ ਹਾਂ। ਤੇ ਇਸ ਵੇਲੇ ਮੈਂ ਮੌਜੂਦ ਹਾਂ ਜੀ ਹਵੇਲੀ ਦੇ ਵਿੱਚ। ਰਾਣਾ ਸ਼ਮਸ਼ਾਦ ਮੇਰਾ ਵੀਰ, ਤੁਹਾਨੂੰ ਪਤਾ ਹੀ ਆ ਉੱਥੇ। ਤੇ ਅਸੀਂ ਜਦੋਂ ਆਪਣੇ ਚੈਨਲ ਦੀ ਸ਼ੁਰੂਆਤ ਕੀਤੀਆਂ ਸੀ, ਇਹ ਉਹੀ ਜਗ੍ਹਾ ਆ ਜਿੱਥੇ ਬਹਿ ਕੇ ਅਸੀਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ। ਤੇ ਇੱਥੇ ਇੱਕ ਸਾਡਾ ਬਹੁਤ ਸੋਹਣਾ ਮਿੱਤਰ ਹੁੰਦਾ ਜੀ, ਰਮਜ਼ਾਨ। ਤੇ ਇਹ ਦੇਖੋ, ਕਦੇ ਇੱਕ ਦੋ ਕਬੂਤਰ ਸੀ ਤੇ ਇਹ ਜਿਹੜੇ ਖਰਗੋਸ਼ ਆ, ਇਹ ਵੀ ਮੇਰਾ ਖਿਆਲ ਆ ਵੀ ਇੱਕ ਅੱਧਾ ਹੀ ਸੀਗਾ। ਤੇ ਹੁਣ ਜਿਹੜਾ ਆ 3-4 ਸੀਗੇ ਤੇ ਵੱਧ ਕੇ ਇਹ ਕਿੱਥੇ ਤੱਕ ਪਹੁੰਚ ਗਿਆ ਹੋਇਆ। ਤੇ ਹਾਲੇ ਪਤਾ ਨਹੀਂ ਉਹ ਇਹਨਾਂ ਦਾ ਜਿਹੜਾ ਘਰ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ, ਉੱਥੇ ਪਤਾ ਨਹੀਂ ਕਿੰਨੇ ਕੁ ਇਹ ਹੋਣੇ ਆ। 2 ਆ ਦੇਖੋ ਤੁਸੀਂ ਵੀ ਕਿੱਡੇ ਆਰਾਮ ਦੇ ਨਾਲ ਹੈ। ਉਹ ਇਹ ਇਹਨਾਂ ਦੀ ਇੱਕ ਟੋਰ ਉਹ ਬਹੁਤ ਚੰਗੀ ਲੱਗਦੀ ਹੈ। ਇਹ ਇੱਕ ਪੈਰ ਦੇ ਨਾਲ ਖੜਕਾ ਕਰਦੇ ਆ, ਇਹ ਉਹ ਬਹੁਤ ਬਾਹਲਾ ਸੋਹਣਾ ਲੱਗਦਾ ਹੈ। ਹਾਂ ਵਾਹ ਜੀ ਵਾਹ, ਵਾਹ ਜੀ। ਹਾਂਜੀ ਰਮਜ਼ਾਨ ਮੀਆਂ, अस्सलाम वालेकुम। वालेकुम सलाम भाईजान। ਕੀ ਹਾਲ ਚਾਲ ਆ ਤੇਰੇ? ठीक ठाक भाई। ਤਬੀਅਤ ਸੇ ਠੀਕ ਆ ਤੇਰੀ? ਅੱਜ ਬਹੁਤ ਚਿਰ ਤੋਂ ਬਾਅਦ ਤੂੰ ਮੇਰੇ ਵੀਡੀਓ ਦੇ ਵਿੱਚ ਆਇਆ। हाँ जी भाई। ਬੜਾ ਚਿਰ ਹੋ ਗਿਆ ਹਨਾ। हो गया भाई। ਤੇ ਸੁਣਾਓ ਕੀ ਹਾਲ ਚਾਲ ਹੈ? ठीक भाई खान। ਕੀ ਸ਼ਾਮਾਂ ਹੋ ਗਈਆਂ ਤੇ ਕੀ? बस शामा हो गई, दाना दुणका पवाया जानवरां ਨੂੰ। ਅੱਛਾ ਤੇ ਆ ਮਾਸ਼ਾਅੱਲਾ ਰੌਣਕ ਲੱਗੀ ਖੜੀ ਹਾਂ ਤੇ ਤੁਹਾਡੇ ਸਾਹਮਣੇ। ਇਹਨਾਂ ਨੇ ਤਾਂ ਆਂਡੇ ਬੱਚੇ ਵੀ ਦਿੱਤੇ ਹੋਣ। ਗਰਮੀਆਂ 'ਚ ਤੇ ਬਹੁਤ ਜ਼ਿਆਦਾ ਆਂਡੇ ਬੱਚੇ ਕੱਢਦੇ ਹਨ। ਗਰਮੀਆਂ 'ਚ ਫਲਦੇ ਥੋੜੇ ਆ ਅੱਛਾ ਕਿ ਮੱਛਰ ਲੜਦਾ ਨਾ, ਅੱਛਾ। ਬਿਮਾਰ ਹੋ ਜਾਂਦੇ। ਮੱਛਰ ਬਿਮਾਰ ਕਰ ਦਿੰਦਾ, ਬੱਚੇ ਫਿਰ ਮਾਰ ਮੁੱਟ ਜਾਂਦੇ। ਨਹੀਂ ਸਰਦੀ 'ਚ ਫਲਦੇ ਇਹ ਕਬੂਤਰਾਂ ਨੂੰ ਵੀ ਮੱਛਰ ਲੜਦੇ? ਇਹ ਬੱਚਿਆਂ ਨੂੰ ਲੜਦਾ, ਛੋਟਿਆਂ ਨੂੰ। ਅੱਛਾ ਉਹ ਬਿਮਾਰ ਹੋ ਜਾਂਦੇ, ਫਿਰ ਮੱਛਰ ਤੇ ਕੰਟਰੋਲ ਨਹੀਂ ਹੁੰਦਾ, ਫਿਰ ਹਾਂ, ਉਹ ਹਾਂ। ਦਾਣੇ ਜੇ ਨਿਕਲ ਆਉਂਦੇ, ਫਿਰ ਮਾਰ ਮੁੱਟ ਜਾਂਦੇ, ਬੱਚੇ ਨਹੀਂ ਪਲਦੇ। ਅੱਛਾ ਤੇ ਹੁਣ ਸਰਦੀ ਵਿੱਚ ਹੈ ਜੀ ਮਾਸ਼ਾਅੱਲਾ ਰੌਣਕ ਬਣ ਜਾਂਦੀ। ਨਹੀਂ ਕਬੂਤਰ ਤਾਂ ਤੇਰੇ ਮੁਹੰਮਦ ਰਮਜ਼ਾਨ ਬਹੁਤ ਸਾਫ ਸੁਥਰੇ, ਚਿੱਟੇ ਸਫੇਦ ਹੈ। ਫੜੇ ਕਦੀ ਨਹੀਂ ਨਾ, ਦਾਣਾ ਦੁਣਕਾ ਪਾ ਦੇਈਦਾ ਹੈ। ਦਾਣਾ ਦੁਣਕਾ ਪਾ ਦੇਈਦਾ, ਬਸ ਫੜੇ ਕਦੀ ਨਹੀਂ। ਹਾਂ ਨਾਲੇ ਦਰਵੇਸ਼ ਫਕੀਰ ਆਣੇ ਮਾਸ਼ਾਅੱਲਾ ਉਂਝ ਵੀ ਸੋਹਣੇ ਲੱਗਦੇ। ਹਾਂ ਇਹ ਤਾਂ ਸਹੀ ਗੱਲ ਹੈ ਤੇਰੀ, ਹਾਂਜੀ। ਦਰਵੇਸ਼ ਫਕੀਰ ਹੀ ਹੁੰਦੇ ਆ। ਅੱਛਾ ਤੇ ਬਾਕੀ ਇਹ ਆ ਮਾਸ਼ਾਅੱਲਾ ਸਾਈਡਾਂ ਦੀ ਰੌਣਕ ਲੱਗੀ ਹੋਈ। ਹਾਂ ਹਾਂ ਇਹ ਹੁਣ ਵਾਵਾ ਸਾਰੇ ਆ ਦੇਖ ਨਾ, ਗਰਮੀ ਆ ਨਾ। ਆ ਛੋਟੇ ਹੋਣਾ ਜਵਾਨ ਹੋਏ। ਹਾਂ ਇੱਕ ਆ ਛੋਟਾ ਬੈਠਾ, ਇਹ ਜਵਾਨ ਹੋਏ। ਹਾਂ ਤੇ ਮਾਸ਼ਾਅੱਲਾ ਚੋਣ ਰੌਣਕ ਬਣੀ। 18-19 ਹੋ ਗਏ ਆ ਜੋੜੇ ਤੋਂ। ਅੱਛਾ ਜੋੜੇ ਤੋਂ ਦੇਖ ਲੈ ਵੱਧ ਕੇ ਕਿੱਥੇ ਤੱਕ ਗੱਲ ਪਹੁੰਚ ਗਈ। ਆ ਵੀ ਬਸ ਬੱਚੇ? ਇਹਨਾਂ ਨੂੰ ਠੰਡਕ ਚਾਹੀਦੀ ਆ, ਪਾਣੀ ਤਰੋਕਿਆ। ਹਾਂ ਹਾਂਜੀ ਹਾਂ ਬਈ ਇਹਨਾਂ ਨੂੰ ਠੰਡਕ ਚਾਹੀਦੀ ਹੈ, ਤਾਂ ਗਾਬਰ ਜਾਂਦੇ ਬਹੁਤ। ਅੱਲਾ ਦੇ ਬੰਦੇ ਆ ਵੇਖਦਾ ਕਿਵੇਂ ਸਾਂਕ ਰਹੇ। ਹਾਂ ਤੇ ਹੁਣ ਆ ਪਾਣੀ ਛਾਣੀ ਤਰੋਕਿਆ ਤੇ ਇਹਨਾਂ ਨੂੰ ਜਿਹੜਾ ਰਾਤ ਸੁੱਖ ਦੀ ਇਹਨਾਂ ਦੀ ਹਾਂ ਨਹੀਂ ਆ ਇਹ ਹੁਣ ਮੁੜੇ ਇਹਨਾਂ ਦਾ ਬੂਟਾ, ਇੰਤਜ਼ਾਮ ਕਰਨਾ ਪਾਉਣਾ। ਆ ਹੁਣ ਬੂਟਾ ਹੋ ਜਾਣਾ ਜਦੋਂ ਮਾਸ਼ਾਅੱਲਾ ਇਹ ਆਈ ਰੌਣਕ ਇਹਨਾਂ ਦੀ ਛਾਂ ਦੀ ਵੀ। ਹੈ। ਆਈ ਰੌਣਕ। ਅੱਛਾ ਇਹ ਰਮਜ਼ਾਨ ਇਹ ਰਹਿ ਇਹਦੇ ਵਿੱਚ ਰਹੇ ਆ? ਆ ਖੋਡਾ ਇਹਨਾਂ ਦੀ, ਇੱਕ ਆ ਖੋਡਾ ਹਾਂ, ਹਾਂ। ਉੱਪਰ ਨਹੀਂ ਆ, ਅੱਛਾ ਇੱਕ ਆ ਹਾਂ ਤੇ ਬਾਕੀ ਉਧਰ ਆ ਵਾਂਸਾਂ ਦੇ ਥੱਲੇ ਬਣਾਈ ਹੋਈ ਆ ਸੁਰੰਗ ਇਹਨਾਂ ਦੀ। ਆ ਅੱਛਾ ਨਹੀਂ ਆ ਪੈਪ, ਮੈਂ ਤਾਂ ਕਿਹਾ ਪੈਪ ਦੱਬਿਆ ਸੀ। ਨਹੀਂ ਪੈਪ ਦੱਬਿਆ ਸੀ, ਉਹ ਇੱਟਾਂ ਲਾਈਆਂ ਸੀ ਇੱਥੇ। ਹਾਂ। ਉਹ ਬਿੱਲੀ ਫਿਰ ਖਰਾਬਾ ਕਰਨ ਲੱਗ ਪਈ, ਹਾਂ। ਉਹ ਪੈਪ ਲੁੱਕ ਕੇ ਬਹਿ ਜਾਂਦੀ ਸੀ। ਅੱਛਾ ਤੇ ਉਹ ਫਿਰ ਬੱਚੇ ਚੱਕ ਚੁੱਕ ਲੈਂਦੀ ਸੀ। ਫਿਰ ਇਸ ਵਜੋਂ ਨਹੀਂ ਇਹ ਖੁੱਡ ਤਾਂ ਪਤਾ ਨਹੀਂ ਕਿੱਥੇ ਤੱਕ ਹੋਣੀ ਇਹ ਆ। ਖੋਡ ਮਾਸ਼ਾਅੱਲਾ ਹੁੰਦੀ ਥੋੜੀ ਜੀ ਹੁੰਦੀ ਹਾਂ ਹੈ, ਇੱਥੇ ਹੀ ਆ ਬਸ ਇੱਤਣ ਤੱਕ। ਅੱਛਾ ਇਹ ਮੋੜ ਬਣਾ ਦਿੰਦੇ, ਮੋੜ ਬਣਾ ਕੇ ਵਿੱਚ ਉਹ ਆ ਬੱਚਿਆਂ ਦਾ ਸਿਸਟਮ। ਅੱਛਾ ਕਹਿੰਦੇ ਆ ਵੀ ਬੜੀ ਦੂਰ ਤੱਕ ਚਲੇ ਜਾਂਦਾ। ਦੂਰ ਤੱਕ ਕੋਈ ਨਹੀਂ ਹੁੰਦੀ, ਐਵੇਂ ਝੂਠ ਮਾਰਦੇ। ਅੱਛਾ, ਅਸਾਂ ਪੱਟ ਕੇ ਵੇਖੀਆਂ ਨਾ ਫਿਰ। ਹਾਂ ਤੇ ਤਕਰੀਬਨ ਥੋੜੀ ਜੀ ਹੁੰਦੀ ਹੈ, ਹਾਂ ਮਤਲਬ ਇੰਨੀ ਕੁ ਹੁੰਦੀ ਹੈ, ਅੱਛਾ ਵੱਧ ਨਹੀਂ ਹੁੰਦੀ। ਨਹੀਂ ਉਹ ਮੈਂ ਤਾਂ ਗੱਲਾਂ ਸੁਣੀਆਂ ਹੋਈਆਂ ਐਵੇਂ ਝੂਠ ਵੀ ਮਾਰਦੇ ਉਹ ਜੀ ਇਹ ਨੀਆਂ ਚ ਵੜ ਜਾਂਦੇ ਆ, ਥੱਲੋਂ ਮਕਾਨ ਡਿੱਗ ਜਾਂਦੇ, ਕਰਦੇ ਆ ਨਾ ਇਵੇਂ ਦੀਆਂ ਗੱਲਾਂ। ਕੋਈ ਨਹੀਂ ਬਾਈ ਖਾਲਕ, ਉਂਝ ਸੁਣੀਆਂ ਹੋਈਆਂ ਨਾ। ਹਾਂ ਸੁਣੀਆਂ ਹੋਈਆਂ, ਪੱਟ ਕੇ ਵੇਖੀਆਂ ਨਾ ਇਹ 2-3 ਜਗ੍ਹਾ ਤੋਂ। ਹਾਂ ਤੇ ਥੋੜੀ ਜਿਹੀ ਬਸ ਇਹ 2 ਬਾਜ਼ੂਆਂ ਜਿੰਨੀ ਹੁੰਦੀ ਹੈ ਜਗ੍ਹਾ, ਤੇ ਮੋੜ ਬਣਾ ਕੇ ਨਾ ਅੱਗੇ ਬੱਚੇ ਦੇ ਦਿੰਦੇ। ਤੇ ਉਹ ਤੇਰੇ ਮੁਰਗੇ ਕਿੱਧਰ ਗਏ? ਮੁਰਗੇ ਦੇ ਤੇ ਇੱਕ ਉਹ ਮੁੱਲ ਲਿਆ 1000 ਰੁਪਏ ਦਾ। ਅੱਛਾ ਮੈਂ ਕਿਹਾ ਖਾ ਕੋ ਲਿਸਾਂ, ਕੋਈ ਮਹਿਮਾਨ ਆ ਜਾਂਦਾ ਚਲੋ। ਅੱਛਾ ਉਹ ਹਾਂਜੀ ਹਾਂ ਮੁਰਗਾ ਹੈ? ਹਾਂ ਮੁਰਗਾ ਹੈ, 1000 ਰੁਪਏ ਦਾ ਲਿਆ ਜੀ। ਅੱਛਾ ਮੈਂ ਕਿਹਾ ਚਲੋ ਕੋਈ ਮਹਿਮਾਨ ਨਵਾਜ਼ੀ ਕਰਦੀ ਸਾਂ ਤੁਹਾਡੇ ਰੰਗਾ ਬਰਾਤ ਜਿਹੜਾ ਆ ਗਿਆ। ਨਹੀਂ ਰੰਗ ਤਾਂ ਸੋਹਣਾ, ਸ਼ੁਗਲ ਮੇਲਾ ਰੰਗ ਤਾਂ ਸੋਹਣਾ ਸੋਹਣਾ ਮਾਸ਼ਾਅੱਲਾ ਹੈ। ਸੋਹਣਾ। ਹਾਂ ਇਹ ਛੋਟੇ ਛੋਟੇ ਬੱਚੇ ਨਿਕਲੇ ਹੋਏ ਹੁਣ ਕਬੂਤਰਾਂ ਦੇ। ਕਬੂਤਰਾਂ ਦੇ? ਹਾਂਜੀ ਹੂੰ ਤੇ ਰੌਣਕ ਮੇਲਾ।
ਆਹ ਕਾਲਾ ਜਿਹਾ ਮੈਨੂੰ ਬਹੁਤ ਸੋਹਣਾ ਲੱਗਾ ਤੇ ਇਹ ਦੇਖ ਇਹ ਪੂਰਾ ਕਾਲਾ ਇੱਕ ਥੋੜਾ ਜਿਹਾ ਇਹਦੇ ਤੇ ਉਹ ਹੈ ਆ ਜਿਹੜਾ ਜਾ ਰਿਹਾ ਉਹ ਜਿਹੜਾ ਪਿਆ ਲੰਮਾ ਅੱਛਾ ਉਹ ਬੱਚਾ ਹੈ ਆ ਬੱਚਾ ਆ ਦੇਖ ਨਾ ਮਾੜਾ ਇਹ ਹੁਣ ਜਿਹਾ ਵੇਖ ਠੰਡਾ ਹੈਗਾ ਨਾ ਪਾਣੀ ਦੇ ਇਹਨਾਂ ਨੂੰ ਸਕੂਨ ਆਇਆ ਹਾਂ ਹੈਂ, ਹਾਂ ਕਿਵੇਂ ਹੁਣ ਲੇਟੇ ਮਾਰ ਰਹੇ ਸਹੀ ਜੇ ਗੱਲ ਹੁਣ ਪਾਣੀ ਨਾ ਛਿੜਕਦੇ ਤੇ ਫਿਰ ਤਾਂ ਇਹਨਾਂ ਨੂੰ ਮਰਨ ਵਾਲਾ ਪ੍ਰੋਗਰਾਮ ਆ ਦੇਖੀ ਇਹ ਸਿਰਫ ਠੰਡ ਕਰਕੇ ਨਾ ਹਾਂ, ਇਦਾਂ ਸਕੂਨ ਹੋਇਆ ਲੈ ਗਰਮੀ ਦੀ ਵਜ੍ਹਾ ਤੋਂ ਆ ਆ ਵੇਖ ਹੁਣ ਸਕੂਨ ਲੈ ਰਹੇ ਪਾਣੀ ਹੈ ਸਕੂਨ ਲੈ ਰਹੇ ਹੁਣ ਪੂਰਾ ਗਰਮੀ ਹੈ ਵੀ ਬਹੁਤ ਹਾਂ ਗਰਮੀ ਇਤਨੀ ਬਹੁਤ ਹੈ ਭਾई ਹੈ गर्मी बहुत है ਜ਼ਿਆਦਾ ਨਹੀਂ ਗਰਮੀ हाँ ਹਾਂ धूड़ निकली खड़ी भाई ਪਤਰੇਰ ਨਹੀਂ ਆਇਆ त्रेर कोई नहीं है जेदा आया भाई ਹੂੰ आने वाला ਠੀਕ ਹੈ ਰਮਜ਼ਾਨ ਬਹੁਤ ਮਿਹਰਬਾਨੀ ਤੇਰੀ ਤੇ ਬੈਨੇ ਆਪਾਂ ਮੈਂ ਆਹ ਵੀਡੀਓ ਜਿਹੜੀ ਆ ਬੰਦ ਕਰਾ ਲਵਾਂ ਹੈ ਲਓ ਜੀ ਅੱਜ ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਹੁਣ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਦੁਆਵਾਂ ਦੇ ਵਿੱਚ ਯਾਦ ਰੱਖਿਓ ਰੱਬ ਰੱਖ